ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 20 ਅਕਤੂਬਰ 2015 4 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਦੇਖੋ, ਜਿਹੜਾ ਸਾਡੇ ਇਤਿਹਾਸ ਦਾ ਅੱਜ ਤੋਂ ਅਹਿਮ ਦਿਨ ਹੈ, ਉਸ ਦਿਨ ਦੁਸ਼ਮਣ ਨੇ ਇਹੋ ਜਿਹੀ ਖੇਲ ਪਿਛਲੇ ਦਿਨਾਂ ਦੀ ਖੇਲੀ ਹੈ ਕਿ ਉਸ ਦੇ ਸਤਿਕਾਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੀ ਰੌਸ਼ਨੀ ਵਿੱਚ ਜੀਵਨ ਜਿਉਣ ਦੀ ਗੱਲ, ਇਸ ਤੇ ਫੋਕਸ ਹੋਣ ਦੀ ਥਾਂ ਅੱਜ ਸਾਰਾ ਪੰਜਾਬ ਹੀ ਨਹੀਂ ਦੁਨੀਆ ਭਰ 'ਚ ਜਿੱਥੇ ਵੀ ਸਿੱਖ ਬੈਠਾ ਹੈ ਉਸ ਦਾ ਹਿਰਦਾ ਵਲੂੰਦਰਿਆ ਹੋਇਆ ਹੈ ਕਿ ਕਿਵੇਂ ਉਹ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅੱਜ ਦੇ ਦਿਨ, ਔਰ ਇਹ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਅੱਜ ਦਾ ਦਿਨ ਉਹ ਦਿਨ ਹੈ ਜਿਸ ਦਿਨ 10ਵੇਂ ਪਾਤਸ਼ਾਹ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ੀ ਜੀ ਔਰ ਹੁਕਮ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਇੰਨੀ ਅਹਿਮੀਅਤ ਵਾਲਾ ਦਿਨ, ਪਰ ਕਿਸੇ ਪਾਸੇ ਕੋਈ ਇਸ ਵੱਲ ਨਹੀਂ ਧਿਆਨ ਹੈ ਕਿਉਂਕਿ ਜੋ ਕੁਝ ਪਿਛਲੇ ਦਿਨਾਂ ਦਾ ਚੱਲ ਰਿਹਾ ਉਸ ਨੇ ਇਹ ਦੱਸ ਦਿੱਤਾ ਹੈ। ਔਰ ਅੱਜ ਜਿਹੜੀਆਂ ਖਬਰਾਂ ਮੁੱਖ ਤੌਰ ਦੇ ਉੱਤੇ ਸਾਰੇ ਮੀਡੀਆ 'ਚ ਛਾਈਆਂ ਹੋਈਆਂ ਨੇ, ਜਿਉਂ ਹੀ ਸਵੇਰ ਦਾ ਕਾਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਔਰ ਮੇਰਾ ਹਰ ਇੱਕ ਨੂੰ ਹੀ ਜਿਹਨੇ ਵੀ ਪੁੱਛਿਆ ਪਹਿਲਾ ਜਵਾਬ ਇਹ ਸੀ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਕਿ ਕਿਉਂ ਜੀ ਅਨਹੋਣੀ ਦੁਸ਼ਮਣ ਨੇ ਕੀਤੀ। ਇੱਕ ਤਾਂ ਪਹਿਲਾਂ ਹੀ ਜਿਹੜਾ ਵਾਰ ਉਹਨਾਂ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ, ਜਿਸ ਨੂੰ ਸਿੱਖ ਜਾਗਤ ਜੋਤ ਗੁਰੂ ਮੰਨਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਲਗਾਤਾਰਤਾ ਨਾਲ, ਔਰ ਇਹ ਜੂਨ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਕਿ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ 'ਚੋਂ ਜਿਹੜੀ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ। ਫਿਰ ਅਸੀਂ ਕੁਝ ਦਿਨ ਪਹਿਲਾਂ ਦੇਖਦੇ ਹਾਂ ਕਿ ਕਿਵੇਂ ਉਹ ਚੋਰੀ ਹੋਈ ਬੀੜ ਦੇ ਜਿਹੜੇ 115 ਦੇ ਕਰੀਬ ਪੱਤਰੇ ਨੇ ਉਹ ਬਰਗਾੜੀ ਦੇ ਵਿੱਚ ਖਿਲਾਰੇ ਹੋਏ ਮਿਲਦੇ ਨੇ। ਔਰ ਇੱਧਰ ਜਦੋਂ ਕਿ ਅੱਜ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਵੱਲ ਅਸੀਂ ਜਾ ਰਹੇ ਹਾਂ, ਅੱਜ ਦੀ ਮੇਨ ਘਟਨਾ ਜਿਹੜੀ ਪਿਛਲੇ ਦਿਨ ਦੇ ਨਾਲ ਜੁੜੀ ਹੋਈ ਹੈ ਉਹ ਅਸੀਂ ਦੇਖਦੇ ਹਾਂ ਕਿ ਜ਼ਿਲ੍ਹਾ ਬਠਿੰਡਾ, ਜਿਸ ਦੇ ਵਿੱਚ ਗੁਰੂ 10ਵੇਂ ਪਾਤਸ਼ਾਹ ਦਾ ਇਤਿਹਾਸਕ ਗੁਰਦੁਆਰਾ ਹੈ ਗੁਰੂਸਰ ਜਲਾਲ ਅਕਾਲੀਆਂ ਜਾਂ ਅਕਲੀਆਂ, ਇਹ ਵਰਡ ਹੈ ਗੁਰੂਸਰ ਜਲਾਲ, ਉਸ ਦੇ ਵਿੱਚ ਜਿਹੜੀ ਬੀੜ 16 ਜੂਨ ਨੂੰ ਚੋਰੀ ਹੋਈ ਸੀ। ਕਿਉਂਕਿ ਇਹ ਹੁਣ ਪੁਲਿਸ ਦੀਆਂ ਹੀ ਵਰਸ਼ਨਸ ਚੱਲ ਰਹੀਆਂ ਤੇ ਜੇ ਤੁਸੀਂ ਸਾਰੇ ਡਾਟਸ ਲਿੰਕ ਕਰਨੇ ਨੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਕਿੰਨਾ ਵੱਡਾ ਝੂਠ ਔਰ ਕਿਸ ਕਿਸਮ ਦੀ ਕਰਤੂਤ ਕਰਕੇ ਉਸ ਦਾ ਕਿਸ ਕਿਸਮ ਦਾ ਕਵਰ ਅਪ, ਔਰ ਜਿਸ ਨੂੰ ਮਾਰਿਆ ਗਿਆ, ਜਿਵੇਂ ਇੱਕ ਲੈਂਗੁਏਜ ਕਿਹਾ ਜਾਂਦਾ ਹੈ ਕਿ ਜਿਹਦਾ ਮਰਡਰ ਹੋਇਆ ਹੈ ਉਸ ਨੂੰ ਹੀ ਦੋਸ਼ ਦੇਣਾ ਕਿ ਤੂੰ ਆਪਣਾ ਮਰਡਰ ਦੇ ਲਈ ਆਪ ਹੀ ਜ਼ਿੰਮੇਵਾਰ ਹੈ। ਇਹ ਸਾਰੀ ਕਹਾਣੀ ਦੁਸ਼ਮਣ ਬਾਤ ਕਰੇ ਅਨਹੋਣੀ ਦੇ ਨਾਲ ਦੁਹਰਾਈ ਜਾ ਰਹੀ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਝੂਠ ਨੂੰ ਜਾਂ ਤੁਹਾਡੀ ਆਪਣੀ ਕਾਲੀ ਕਰਤੂਤ ਨੂੰ ਲੁਕਾਉਣਾ ਤੇ ਫਿਰ ਤੁਸੀਂ ਇੰਨੇ ਸਬੂਤ ਮੁਹੱਈਆ ਕਰਾਓਗੇ ਜਿਹਨੂੰ ਕਹਿੰਦੇ ਨੇ ਟੂ ਮੱਚ ਪ੍ਰੂਵਸ ਮੀਨਸ ਡਿਸੈਪਸ਼ਨ। ਜਦੋਂ ਤੁਸੀਂ ਬਹੁਤ ਸਾਰੇ ਸਬੂਤ ਦੇ ਰਹੇ ਹੋ ਇੱਕ ਤੋਂ ਬਾਅਦ ਇੱਕ ਸਬੂਤ ਔਰ ਸਾਰੇ ਸਬੂਤ, ਇਵੇਂ ਇਹਦਾ ਮਤਲਬ ਹੈ ਕਿ ਜਿਹੜਾ ਬੰਦਾ ਇਸ ਕਿਸਮ ਦੀ ਹਰਕਤ ਕਰ ਰਿਹਾ ਹੈ ਕਿ ਸਬੂਤ ਤੋਂ ਬਾਅਦ ਸਬੂਤ ਮੁਹੱਈਆ ਹੋ ਰਿਹਾ, ਇਹ ਡਿਸੈਪਸ਼ਨ ਦੇ ਰਿਹਾ। ਹੁਣ ਜਿਹੜੀ ਬੀੜ ਜੂਨ ਮਹੀਨੇ ਚੋਰੀ ਹੋਈ ਉਹ ਉਸ ਦਾ ਬਰਗਾੜੀ ਤੋਂ ਪਹਿਲਾ ਚੈਪਟਰ ਸ਼ੁਰੂ ਹੋਇਆ। ਫਿਰ ਉਸ ਦੇ ਫੋਲੋ ਅਪ ਜਿਹੜੇ ਨੇ 7 ਐਕਸ਼ਨ ਹੋਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੀ ਜਿਹੜਾ ਇਹਨਾਂ ਦਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਆਈਪੀ ਸਹੋਤਾ ਸਪੈਸ਼ਲ ਇਨਵੈਸਟੀਗੇਟਿਵ ਟੀਮ ਦਾ, ਇਹ ਘਟਨਾਵਾਂ ਜਿਹੜੀਆਂ ਕਿ ਬਰਗਾੜੀ ਦੇ ਨਾਲ ਸ਼ੁਰੂ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੇ ਬਾਕੀ ਕੇਸ ਨੇ ਉਹਨਾਂ ਦੇ ਵਿੱਚ ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਅੰਮ੍ਰਿਤਸਰ, ਲੁਧਿਆਣਾ, ਤਰਨਤਾਰਨ, ਇਹ ਸਾਰੇ ਨੇ। ਹੁਣ ਕਿਉਂਕਿ ਜਦੋਂ ਇਹਨਾਂ ਨੇ ਇਹ ਕਿਹਾ ਕਿ ਜੀ ਫਲਾਂ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦਾ ਘੁਮੱਟੀ ਜਾਂ ਇਸ ਕਿਸਮ ਦਾ, ਉੱਥੇ ਫੜਿਆ ਗਿਆ ਇੱਕ ਗ੍ਰੰਥੀ ਔਰ ਜਿਹੜੀ ਬੀਬੀ ਸੇਵਾ ਲਈ ਆਉਂਦੀ ਸੀ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ। ਤੇ ਜਿਹੜੀ ਗੱਲ ਮੇਰੇ ਮਾਈਂਡ ਸਟ੍ਰਾਈਕ ਹੋਈ ਕਿ ਬਈ ਇਹ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਟਰਾਇਲ ਬੈਲੂਨ ਤੱਲਣ
ਔਰ ਬਾਅਦ ਦੇ ਵਿੱਚ ਰਾਪੁਰ ਬੱਲਾਂ ਦੇ ਹਵਾਲੇ ਨਾਲ ਦਲਿਤਾਂ ਔਰ ਸਿੱਖਾਂ ਦੇ ਟਕਰਾਅ ਦਾ ਰੱਖਿਆ ਸੀ। ਮੈਨੂੰ ਲੱਗਿਆ ਕਿ ਵੀ ਇਹ ਹੁਣ ਜਿਹੜੇ ਵੀ ਦੂਸਰੀਆਂ ਘਟਨਾਵਾਂ ਲਈ ਵੀ ਗਰੀਬ ਦਲਿਤ ਸਿੱਖਾਂ ਨੂੰ ਔਰ ਹਰ ਥਾਂ ਤੇ ਇਹਨਾਂ ਨੇ ਯਕੀਨੀ ਬਣਾਇਆ ਜੇ ਬਲਵਿੰਦਰ ਕੌਰ ਜਾਂ ਉਤੋਂ ਦੀ ਕਿਰਪਾਨ ਪਾਈ ਹੋਈ ਹੈ ਕਿ ਇਹ ਕਹਿਣਾ ਅੰਮ੍ਰਿਤਧਾਰੀ। ਹੁਣ ਤੁਸੀਂ ਜਦੋਂ ਡਿਸੈਪਸ਼ਨ ਦੇ ਤੌਰ ਤਰੀਕੇ ਦੇਖੋਗੇ ਕਿ ਲੇਟੈਸਟ ਜਿਹੜਾ ਪੁਲਿਸ ਨੇ ਬੜਾ ਵੱਡਾ ਮਾਰਕਾ ਮਾਰਿਆ ਹੈ, ਸੁਖਬੀਰ ਬਾਦਲ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਕੰਸਪੀਰੇਸੀ ਹੈਜ਼ ਬੀਨ ਅਨਅਰਥਡ, ਔਰ ਉਹਦੇ 'ਚ ਵੀ ਉਹਨਾਂ ਨੇ ਦੋ ਭਰਾਵਾਂ ਜਸਵਿੰਦਰ ਸਿੰਘ ਔਰ ਰੁਪਿੰਦਰ ਸਿੰਘ, ਔਰ ਉਹਨਾਂ ਨੇ ਕਿਹਾ ਜੀ ਅੰਮ੍ਰਿਤਧਾਰੀ ਪਰਿਵਾਰ ਨਿੱਕੀ ਜਿਹੀ ਦੁਕਾਨ ਇਹਨਾਂ ਦੀ, ਰੁਪਿੰਦਰ ਸਿੰਘ ਨੇ 6 ਮਹੀਨੇ ਪਹਿਲਾਂ ਅੰਮ੍ਰਿਤ ਛਕਿਆ। ਫਿਰ ਇਹ ਦੱਸਣ ਲਈ ਕਿ ਜੀ ਜਿਹੜੇ ਪ੍ਰੋਟੈਸਟ ਦੇ ਵਿੱਚ ਵੀ ਜ਼ਖਮੀ ਨੇ ਜਾਂ ਬਹੁਤੇ ਉਹ ਫੇਕ ਨੇ। ਫਿਰ ਇਹ ਹੋਇਆ ਜੀ ਰੁਪਿੰਦਰ ਸਿੰਘ ਜਿਹੜਾ ਜਿਹਦੀ ਫੋਟੋ ਸਰਕੂਲੇਟ ਹੋ ਰਹੀ ਹੈ ਉਹ ਜਿਹੜਾ ਜ਼ਖਮੀ ਹਾਲਤ 'ਚ ਉਹਨੇ ਕਿਹਾ ਜੀ ਮੇਰੀ ਸਪਾਈਨਲ ਕਾਰਡ ਹਰਟ ਹੈ, ਇਹ ਸਭ ਫੇਕ ਹੈ ਕਿਉਂਕਿ ਇਹ ਬੰਦਾ ਤਾਂ ਕਰਨ ਵਾਲਾ ਹੈ। ਉਹਨਾਂ ਨੇ ਕਿਹਾ ਜੀ ਫਿਰ ਜਿਸ ਤਰੀਕੇ ਨਾਲ ਮੈਂ ਉਸ ਵੇਰਵੇ 'ਚ ਆਉਂਦਾ, ਪਰ ਪਹਿਲਾਂ ਮੈਂ ਇਹ ਗੱਲ ਕਰ ਲਾਂ ਕਿ ਜਿਹੜੀ ਬਠਿੰਡਾ ਘਟਨਾ ਹੈ ਕਿਉਂਕਿ ਇਹ ਹੁਣ ਪੁਲਿਸ ਦੀ ਜਿਹੜੀ ਇਹਨਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਇਹਨਾਂ ਦੇ ਕਹਿਣ ਮੁਤਾਬਕ ਕਿ ਇਹਨਾਂ ਨੇ ਜਿਹੜੀ ਸਾਜ਼ਿਸ਼ ਹੈ ਉਹ ਬੇਨਕਾਬ ਕਰ ਲਈ ਹੈ ਤੇ ਉਸ ਦਾ ਫਾਈਨਲ ਚੈਪਟਰ ਜਿਹੜਾ ਇਹ ਕਲੋਜ਼ ਕਰਨਾ ਚਾਹੁੰਦੇ ਨੇ ਉਸ ਨੂੰ ਫਾਈਨਲ ਤੇ ਜਿਹੜਾ ਘਟਨਾਕ੍ਰਮ ਜਵਾਰ ਸਿੰਘ ਵਾਲਾ ਚੋਂ ਬੀੜ ਚੋਰੀ ਹੋਣ ਦੇ ਨਾਲ ਸ਼ੁਰੂ ਹੋਇਆ, ਬਰਗਾੜੀ ਦੇ ਵਿੱਚ 115 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਖਿਲਾਰੇ ਗਏ, ਔਰ ਇਹ ਜਿਹੜੀ ਘਟਨਾ ਅੱਜ ਬਠਿੰਡੇ ਨਾਲ ਸੰਬੰਧਿਤ ਆਈ ਹੈ ਕਿ ਇਹ ਇੱਥੇ 153 ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਸ ਬਰਗਾੜੀ ਦੇ ਪੈਟਰਨ ਦੇ ਉੱਤੇ, ਔਰ ਉਹਦੇ 'ਚ ਫਿਰ ਇਹ ਆਇਆ ਕਿ ਜੀ ਇਹ ਜਿਹੜੇ ਪੰਨੇ ਨੇ ਜਿਹੜੀ ਬੀੜ ਉੱਥੋਂ ਚੁੱਕੀ ਗਈ ਸੀ ਇਹ ਉਹੀ ਪੰਨੇ ਨੇ। ਹੁਣ ਤੁਸੀਂ ਜੇ ਲਿੰਕ ਸਾਬਤ ਕਰਨਾ ਹੈ ਜਿਹੜੇ ਬਰਗਾੜੀ 'ਚ ਖਿਲਾਰੇ ਗਏ ਇਹ ਵੀ ਉਹ ਪਹਿਲੀ ਬੀੜ ਦੇ ਸੀ ਔਰ ਇਹ ਵੀ ਹੈ, ਫਿਰ ਕੋਈ ਲਿੰਕ ਸਥਾਪਿਤ ਕਰਨਾ ਪਏਗਾ। ਫਿਰ ਇਹ ਕਿਹਾ ਗਿਆ ਕਿ ਜਿਹੜਾ ਗ੍ਰੰਥੀ ਹੈ ਇਸ ਗੁਰੂਸਰ ਜਲਾਲ ਵਾਲਾ ਇਸ ਦੇ ਨਾਨਕੇ ਬਰਗਾੜੀ 'ਚ ਨੇ ਔਰ ਇੱਥੇ 1.5 ਸਾਲ ਤੋਂ ਇਹਨੇ ਸੇਵਾ ਸ਼ੁਰੂ ਕੀਤੀ ਹੈ ਔਰ ਇਹ ਜਿਹੜਾ ਇੱਥੇ ਉਹ ਪਿਛਲੀ ਰਾਤ ਉਹ ਚਲਾ ਗਿਆ ਘਰਦਿਆਂ ਨੂੰ, ਉਹਨੇ ਕਿਹਾ ਕਿ ਜੀ ਮੈਂ ਆਪਣੇ ਨਾਨਕੇ ਚੱਲਿਆ ਔਰ ਇਹ ਕੰਮ ਉਹਨਾਂ ਨੇ ਕਰਤਾ। ਸੋ ਉਹਨਾਂ ਨੇ ਕਿਹਾ ਜੀ ਦੋਨੋਂ ਇਹ ਡਬਲ ਸਾਬਤ ਡਬਲ ਪ੍ਰੂਫ ਕਿ ਜੀ ਕੱਲਾ ਅਸੀਂ ਬਰਗਾੜੀ ਦੇ ਵਿੱਚ ਹੁਣ ਇੱਕ ਪਾਸੇ ਜਿਹੜੀ ਦੂਸਰੀ ਕਹਾਣੀ ਅੱਜ ਪਹਿਲਾਂ ਚਲਾਈ ਕਿ ਜੀ ਇਹ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਇਹ ਦੋਵੇਂ ਭਰਾ ਇਹ ਕਿਸੇ ਅਨਨੋਨ ਬੰਦੇ ਰਾਹੀਂ ਆਸਟ੍ਰੇਲੀਆ ਔਰ ਆਸਟਰੀਆ ਇਹ ਦੋ ਮੁਲਕਾਂ ਦੇ ਨਾਂ ਡ੍ਰੌਪ ਕੀਤੇ ਨੇ ਔਰ ਦੁਬਈ UAE ਜੀ ਉਹਦੇ ਰਾਹੀਂ ਇਨ ਟੱਚ ਸੀ। ਔਰ ਤੁਸੀਂ ਜਿੰਨੇ ਇੱਥੇ ਟੀਵੀ ਚੈਨਲ ਵੀ ਆਪਣੇ ਦੇਖੋਗੇ ਔਰ ਉਹਨਾਂ ਨੇ ਮੇਕ ਸ਼ੋਰ ਕੀਤਾ ਕਿ ਜੀ ਜਿਹੜੀ ਕਨਵਰਸੇਸ਼ਨ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਭਰਾਵਾਂ ਦੀ ਹੋ ਰਹੀ ਹੈ ਉਹਨੂੰ ਉਹ ਲਾਈਵ ਸੁਣਾ, ਉੱਥੇ ਵੀ ਉਹਨਾਂ ਨੇ ਸੁਣਾਇਆ ਔਰ ਉਹਦੀ ਕਾਪੀਆਂ ਇੰਨੀਆਂ ਸਰਕੂਲੇਟ ਕੀਤੀਆਂ। ਇਹ ਟੂ ਮੱਚ ਪ੍ਰੂਫਸ ਹੈ ਕਿ ਬਈ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਜੀ ਇਹ ਕੰਮ ਤੁਸੀਂ ਕਰਨਾ ਹੈ। ਫਿਰ ਇਹ ਹੈ ਜੀ ਮੇਰਾ ATM ਕਾਰਡ ਜਾਂ ਦੂਸਰਾ ਜਿਹੜਾ ਕੀ ATM ਔਰ ਬੈਂਕ ਅਕਾਊਂਟ ਕਿ ਮਨੀ ਕਿਵੇਂ ਟ੍ਰਾਂਸਫਰ ਹੋਏਗੀ। ਸੋ ਸ਼ਬਦ ਉਹਨਾਂ ਨੇ ਡ੍ਰੌਪ ਕੀਤਾ ਹੈਂਡਲਰ। ਹੁਣ ਹੈਂਡਲਰ ਕੀ ਹੁੰਦਾ ਹੈ? ਜਦੋਂ ਤੁਸੀਂ ਇੰਟੈਲੀਜੈਂਸ ਦੀ ਜ਼ਬਾਨ ਦੇਖਦੇ ਹੋ ਅਜੇ ਤੱਕ ਉਹਨਾਂ ਨੇ ਫੋਰਨ ਹੈਂਡ ਕਹਿ ਕੇ ਆਸਟ੍ਰੇਲੀਆ ਜਾਂ ਦੁਬਈ ਵਿਚਲੇ ਜਿੱਥੇ ਕਿ ਸਿੱਖ ਬੜੇ ਜਾਗਰੂਕ ਨੇ ਔਰ ਬੜੀ ਚੰਗੀ ਗੱਲ ਹੈ ਕਿ ਸਾਡੀ ਅੱਜ ਆਸਟ੍ਰੇਲੀਆ ਤੋਂ ਹੀ ਬੇਟੀ ਕੁਲਰਾਜ ਕੌਰ ਰੰਧਾਵਾ ਉਹਨਾਂ ਦੀ ਈਮੇਲ ਆਈ ਹੈ ਜਿਨ੍ਹਾਂ ਨੇ ਬੜੇ ਰਾਈਟ ਪਰਸਪੈਕਟਿਵ ਦਿੱਤੇ ਨੇ ਔਰ ਮੈਂ ਉਹਨਾਂ ਨੂੰ ਨਹੀਂ ਦੁਹਰਾਵਾਂਗਾ। ਮੈਂ ਚਾਹਾਂਗਾ ਕਿ ਉਹਨਾਂ ਨੇ ਕਿਉਂਕਿ ਜਿਵੇਂ ਵੀ ਉਹ ਮਹਿਸੂਸ ਕੀਤਾ ਉਹਨਾਂ ਨੇ ਰਾਈਟ ਵੇ ਉਹਨਾਂ ਦੀ ਹੈਂਡ ਰਿਟਨ ਲਿਖਤ ਹੈ ਜੀ। ਸੋ ਇੱਕ ਗੱਲ ਜ਼ਾਹਰ ਹੈ ਕਿ ਅਜੇ ਵਰਡ ਹੈਂਡਲਰ ਡ੍ਰੌਪ ਕੀਤਾ ਹੈ ਨਾ। ਹੁਣ ਹੈਂਡਲਰ ਦਾ ਮਤਲਬ ਇੰਟੈਲੀਜੈਂਸ ਜ਼ਬਾਨ 'ਚ ਹੁਣ ਅਲਟੀਮੇਟਲੀ ਗੱਲ ਜਾਏਗੀ ਪਾਕਿਸਤਾਨ ਵੱਲ ਕਿ ਜੀ ISI ਦੇ ਔਰ ਉਧਰੋਂ ਜਿਹੜਾ ਇੱਕ ਕਾਤਲ ਬੇਅੰਤੇ ਦਾ ਪੋਤਾ ਜਿਹੜਾ ਕਿ ਲੁਧਿਆਣੇ ਦੇ ਹਿੰਦੂਆਂ ਤੋਂ ਇਹ ਕਹਿ ਕੇ ਵੋਟਾਂ ਲੈ ਕੇ MP ਬਣਿਆ, ਨਹੀਂ ਤਾਂ ਹਾਰ ਰਹੇ ਸੀ ਪਿੰਡੂ ਹਲਕਿਆਂ 'ਚ ਤਾਂ ਹਾਰਿਆ ਕਿ ਜੀ ਦੇਖੋ ਜੇ ਮੇਰਾ ਦਾਦਾ ਕੁਰਬਾਨੀ ਨਾ ਕਰਦਾ ਤੇ ਤੁਸੀਂ ਇੱਥੇ ਥੋੜੀ ਬੈਠੇ ਹੁੰਦੇ। ਉਹਨੇ ਆਲਰੇਡੀ ਜਿਹੜਾ ਬੱਬਰ ਖਾਲਸਾ ਦੇ ਖਾਤੇ 'ਚ ਪਾਤਾ। ਹੁਣ ਤੁਸੀਂ ਇਹ ਸਾਰੇ ਲਿੰਕ ਦੇਖੋ ਕਿਉਂਕਿ ਡਿਸੈਪਸ਼ਨ ਹੈ ਠੀਕ ਹੈ, ਵਾਸਟ ਮੈਜੋਰਿਟੀ ਸ਼ਾਇਦ ਉਹਦਾ ਅਸਰ ਵੀ ਕਬੂਲੇ, ਪਰ ਚੰਗੀ ਗੱਲ ਇਹ ਹੈ ਵੀ ਕਿਉਂਕਿ ਸਿੱਖ ਇੰਨੇ ਕੁ ਜਾਗਰੂਕ ਨੇ ਇਸ ਵੇਲੇ ਔਰ WhatsApp ਦੇ ਉੱਤੇ ਔਰ ਸਾਡੇ ਯੰਗਸਟਰਸ ਅਰਾਊਂਡ ਦਾ ਗਲੋਬ ਕਿ ਜਿਉਂ ਹੀ ਇਹ ਪਹਿਲੀ ਐਵੀਡੈਂਸ ਦੇ ਨਾਂ ਥੱਲੇ ਸ਼ੁਰੂ ਗੱਲ ਹੋਈ ਨਕਾਰਨਾ ਸ਼ੁਰੂ ਕਰਤਾ। ਸੋ ਮੈਨੂੰ ਲੱਗਦਾ ਹੈ ਕਿ ਵੀ ਰਾਦਰ ਬਾਦਲ ਲਾਣਾ ਜਿਹੜਾ ਇਹ ਸਮਝਦਾ ਹੈ ਕਿ ਵੀ ਉਹਨਾਂ ਨੇ ਜੋ ਵੀ ਏਜੰਸੀਆਂ ਦੀ ਹਿੰਦੂ ਤਵੀਆਂ ਦੀ ਖੇਡ ਖੇਡੀ ਔਰ ਉਹਦੇ ਜਿਹੜੀ ਸਭ ਤੋਂ ਵੱਡੀ ਗੱਲ ਡਿਸੈਪਸ਼ਨ ਦੀ ਹੁੰਦੀ ਹੈ ਕਿ ਜਿਹੜਾ ਕਿੰਗ ਪਿਨ ਹੁੰਦਾ ਡਿਸੈਪਸ਼ਨ ਦਾ ਜੀ ਉਹਨੇ ਮੂੰਹ ਛੱਟ ਕੀਤਾ ਹੁੰਦਾ। ਉਹ ਹਮਦਰਦੀ 'ਚ ਨਹੀਂ ਕਹਿੰਦਾ ਕੁਛ, ਨਾ ਹੀ ਵਿਰੋਧ 'ਚ ਕਹਿੰਦਾ।
ਹੁਣ ਤੁਹਾਨੂੰ ਨਾ ਨਰਿੰਦਰ ਮੋਦੀ ਦੀ ਸਟੇਟਮੈਂਟ ਇਹਦੇ ਤੇ ਪੰਜਾਬ 'ਚ ਅੱਗ ਲੱਗੀ ਹੋਈ ਹੈ। ਪੰਜਾਬ ਪਿਛਲੇ 7 ਦਿਨਾਂ ਤੋਂ ਹਰੀਕੇ ਵਰਗਾ ਜਿਹੜਾ ਕਰੂਸ਼ਲ, ਜਿੱਥੇ ਸਤਲੁਜ ਬਿਆਸ ਮਿਲਦੇ ਨੇ, ਜਿਹੜਾ ਇੰਨੀ ਕਰੂਸ਼ਲ ਹੈ ਕਿ ਵੀ ਉਹ ਫਲੱਡ ਲਿਆ ਸਕਦੇ ਨੇ ਲੋਕ, ਉੱਥੇ ਖਿੱਚਣੇ ਹੀ ਹੁੰਦੇ ਨੇ, ਲੀਵਰ ਇੱਧਰਲਾ ਉਧਰ ਕਰ ਦਿਓ, ਕੋਈ ਬੈਰਾਜ ਚੱਕ ਦਿਓ ਜਦੋਂ ਲੋਕ ਕਾਈ ਤੇ ਆ ਜਾਣ। ਹੁਣ ਨਾ ਤਾਂ ਨਰਿੰਦਰ ਮੋਦੀ, ਨਾ ਮੋਹਨ ਭਾਗਵਤ, ਔਰ ਹੈਰਾਨੀ ਹੈ ਕਿ ਈਵਨ ਸੋਨੀਆ ਗਾਂਧੀ, ਕਿਉਂਕਿ ਉਹ ਵੀ ਹਿੰਦੂ ਦਵੀਆਂ ਦਾ ਖੌਫ ਇਸ ਵੇਲੇ ਇੰਨਾ ਕੁ ਹੈ। ਔਰ ਜਿਹੜਾ ਪੈਟਰਨ ਸਾਰਾ ਸੈੱਟ ਹੈ, ਅੱਜ ਹੀ ਮੈਨੂੰ ਪੁੱਛ ਰਹੇ ਸੀ ਵੀ ਇਹ ਕਿਵੇਂ ਔਰ ਕੀ ਹੋ ਸਕਦਾ ਹੈ। ਮੈਂ ਕਿਹਾ ਜੀ ਤੁਸੀਂ RSS ਦਾ ਪੈਟਰਨ ਦੇਖੋ, ਉਹ ਜਿਹੜਾ ਇੱਕ ਇਸ਼ੂ ਲੈਂਦੇ ਨੇ ਉਹਨੂੰ ਇੱਕ ਕਰਕੇ, ਔਰ ਜਦੋਂ ਇੱਥੇ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਚੀਜ਼ ਘਟਨਾ ਹੁੰਦੀ ਹੈ ਇੱਕ ਨਹੀਂ ਹੁੰਦੀ, ਉਹਦਾ ਇਫੈਕਟ ਇਹੀ ਹੁੰਦਾ ਹੈ ਕਿ ਇਫ ਇਟ ਇਜ਼ ਡਨ 3 ਟਾਈਮਸ ਥਰਾਈਸ, ਔਰ ਕਈ ਵਾਰੀ 3 ਵਾਰੀ ਜਦੋਂ ਕੋਈ ਘਟਨਾ ਤੁਸੀਂ ਦੁਹਰਾ ਦਿੰਦੇ ਹੋ ਫਿਰ ਕਾਪੀ ਕੈਟ ਵੀ ਹੁੰਦਾ, ਕੁਝ ਫਿਰ ਆਪੇ ਉਹਨੂੰ ਪਿਕ ਕਰ ਲੈਂਦੇ ਨੇ। ਸੋ ਮੈਂ ਕਿਹਾ ਵੀ ਇਹਨਾਂ ਦਾ ਪੈਟਰਨ ਤੁਸੀਂ ਬੀਫ ਤੋਂ ਦੇਖੋ ਕਿ ਉਹਨਾਂ ਨੇ ਜੇ ਦਾਦਰੀ ਦੇ ਵਿੱਚ ਚੁਣਿਆ ਤੇ ਉਹ ਬਿਲਕੁਲ ਕੈਲਕੂਲੇਟਡ ਸੀ ਕਿ ਮੰਦਰ ਚੋਂ ਅਨਾਉਂਸਮੈਂਟ ਹੋਈ, ਮਾਰ ਦਿੱਤਾ, ਇੱਕ ਨੂੰ ਕੁੱਟ-ਕੁੱਟ ਕੇ ਮੁੰਡੇ ਨੂੰ ਜ਼ਖਮੀ ਕਰਤਾ, ਭੀੜ ਆ ਗਈ, ਉਹਨਾਂ ਦੀਆਂ ਜਥੇਬੰਦੀਆਂ ਆ ਗਈਆਂ, ਦੂਸਰਾ ਹੋ ਗਿਆ। ਫਿਰ ਉਸ ਪੈਟਰਨ ਦਾ ਤੁਸੀਂ ਦੇਖਦੇ ਹੋ ਕਿ ਹੁਣ ਉਦਮਪੁਰ ਦੇ ਵਿੱਚ ਟਰੱਕਰ ਜਿਹੜੇ ਆ ਇੱਕ ਕੁੱਟ-ਕੁੱਟ ਕੇ ਮਾਰ ਦਿੱਤਾ, ਹਸਪਤਾਲ 'ਚ ਮਰਿਆ ਭਾਵੇਂ ਆ ਕੇ, ਕਿ ਜੀ ਇਹ ਲਿਜਾ ਰਹੇ ਸੀ ਬੀਫ। ਹੁਣ ਅੱਜ ਯੂਪੀ ਦੇ ਵਿੱਚ ਹੋਇਆ ਕਿ ਜੀ ਉਹ ਇੱਕ ਮੁਸਲਮਾਨ ਨਾ ਆਇਆ ਉਹਦੇ ਵਿੱਚ, ਕਿ ਜੀ ਉਹ ਮੋਟਰਸਾਈਕਲ ਤੇ ਜਾ ਰਹੇ ਸੀ, ਚਾਹ ਪੀਣ ਲਈ ਰੁਕੇ, ਪਿੱਛੇ ਦੇਖਿਆ ਜੀ ਖੱਲ ਲੱਦੀ ਹੋਈ ਸੀ ਗਾਂ ਦੀ, ਭਾਵੇਂ ਬੈਲ ਦੀ ਨਿਕਲੀ ਹੈ, ਪਰ ਇਹ ਹੈ ਉਹਨੂੰ ਪੁਲਿਸ ਦੇ ਹਵਾਲੇ ਮਾਰ-ਕੁੱਟ ਕਰਕੇ। ਹੁਣ ਇਧਰੋਂ ਇਹ ਪੈਟਰਨ ਬਰਾਬਰ, ਉਧਰ ਜੇ ਮੂੰਹ ਕਾਲਾ ਇੰਕ ਦੇ ਨਾਲ ਕਰਨ ਦੀ ਗੱਲ ਸ਼ੁਰੂ ਹੋਈ ਤਾਂ ਉਹ ਕੁੱਲ ਕਰਨੀ ਤੋਂ ਸ਼ੁਰੂ ਹੁੰਦੀ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਸੇ ਹੀ ਬੀਫ ਘਟਨਾ ਨਾਲ ਜੰਮੂ ਕਸ਼ਮੀਰ ਦੇ ਅਸੈਂਬਲੀ 'ਚ ਜਿਹੜਾ MLA ਦਾ ਮਾਰ ਕੁਟਾਪਾ, ਔਰ ਦਿੱਲੀ ਦੇ ਵਿੱਚ ਫਿਰ ਉਸ ਦੇ ਉੱਤੇ ਇੰਕ ਸੁੱਟਣਾ। ਹੁਣ ਇਹ ਕਿਉਂਕਿ ਇਹਨਾਂ ਦੀ RSS ਲਾਈਕ ਨਾਜ਼ੀਆਂ ਦੇ ਕੈਲਕੂਲੇਟਡ ਨੇ, ਇਹਨਾਂ ਨੇ ਇਹ ਦੇਖਿਆ ਕਿ ਵੀ ਇਹ ਟ੍ਰਿਗਰ ਪੁਆਇੰਟ ਕੀ ਹੈ ਸਿੱਖਾਂ ਦਾ। ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਜਦੋਂ ਮੋਦੀ ਦੀ ਗਵਰਨਮੈਂਟ ਬਣੀ, ਹੈਦਰਾਬਾਦ ਦੇ ਵਿੱਚ ਇੱਕ ਮਸਜਿਦ ਔਰ ਗੁਰਦੁਆਰੇ ਦਾ ਝਗੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ, 2-4 ਹੋਰ ਪੈਟਰਨ। ਪੰਜਾਬ ਦੇ ਵਿੱਚ ਵੀ ਘਰ ਵਾਪਸੀ ਦੇ ਨਾਂ ਥੱਲੇ ਇਹਨਾਂ ਦੀ ਕੋਸ਼ਿਸ਼ ਸੀ ਕਿ ਜੀ ਈਸਾਈਆਂ ਔਰ ਪਰ ਉਹ ਪੰਜਾਬ 'ਚ ਚੱਲੀ ਨਹੀਂ, ਉਹਨਾਂ ਦੀ ਜਿਹੜੀ ਵੀ ਸੀ ਗੱਲ ਬਲੌਕ ਹੋਈ। ਫਿਰ ਇਹਨਾਂ ਨੇ ਪੰਜਾਬ 'ਚ ਜਿਹੜਾ ਰਾਜਦੇਵ ਬਰਨਾਲੇ ਵਰਗਾ ਬੰਦਾ ਪੱਟ ਕੇ ਇਹ ਸ਼ੁਰੂ ਕੀਤਾ ਵੇਚਣਾ ਕਿ ਜੀ ਸਾਡਾ ਕੋਈ ਲਾਗਾ ਦੇਗਾ ਨਹੀਂ, ਔਰ ਹੁਣ ਵੀ ਉਹ ਪਾਰਟ ਚੱਲ ਰਿਹਾ ਜੀ। ਔਰ ਇਹ ਜਿਹੜੇ ਗ੍ਰੰਥੀ ਵੀ ਕਿਸੇ ਲੈਵਲ ਤੇ ਇਨਵੋਲਵ ਜਾਂ ਲੱਭੇ ਜਾ ਰਹੇ ਨੇ, ਔਰ ਇਹ ਗੱਲ ਸਾਨੂੰ ਉੱਥੋਂ ਬੜੇ ਕਲੋਜ਼ ਬੰਦਿਆਂ ਨੇ ਕਈ ਵਾਰ ਕਹੀ ਕਿ ਜੀ ਆਪਣੇ ਮੁੰਡੇ ਬਾਹਰ ਜਾ ਰਹੇ ਨੇ, ਇੱਥੇ ਧਰਮ ਦੀ ਰੁਚੀ ਨਹੀਂ। ਔਰ ਮੈਜੋਰਟੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਇਸ ਵੇਲੇ ਗ੍ਰੰਥੀ ਨੇ ਪਿੰਡਾਂ 'ਚ ਖਾਸ ਤੌਰ ਤੇ ਉਹ ਬਈਏ ਟਰਨਡ ਸਿੱਖ ਜੀ। ਹੁਣ ਜੈਨੂਇਨਲੀ ਜਿਹੜਾ ਸਿੱਖ ਬਣਦਾ ਉਹ ਤਾਂ ਅੰਡਰਸਟੈਂਡੇਬਲ ਹੈ, ਪਰ ਜਦੋਂ ਇਸ ਕਿਸਮ ਦੀ ਕਨਵਰਸ਼ਨ ਕਰਾਈ ਜਾਂਦੀ ਹੈ ਤਾਂ ਫਿਰ ਤੁਹਾਨੂੰ ਮਲੋਏ ਧਾਰ ਦੀ ਕਿਤਾਬ ਜੇ ਤੁਸੀਂ ਓਪਨ ਸੀਕ੍ਰੇਟਸ ਪੜ੍ਹਦੇ ਹੋ ਕਿ ਉਹਨਾਂ ਨੇ ਕਿਵੇਂ ਪਟਨਾ ਸਾਹਿਬ ਔਰ ਉਹਦੇ ਆਲੇ ਦੁਆਲੇ ਨਾਲ ਰਿਲੇਟਡ ਜਿਹੜੇ ਨੇ ਉਹਨਾਂ ਨੇ ਕਨਵਰਟ ਕਰਕੇ ਟਕਸਾਲ ਦੇ ਵਿੱਚ ਵਾੜਿਆ। ਫਿਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਰੁਲਦਾਸ ਸਿੰਘ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਸੀ, ਉਹਦਾ ਬੇਸ ਵੀ ਟਕਸਾਲ ਸੀ। ਔਰ ਇਹ ਰਾਜਦੇਵ ਬਰਨਾਲਾ ਭਾਵੇਂ ਹੁਣ ਬਾਹਰ ਨਿਕਲਿਆ, ਓਰੀਜਨ ਇਹਦਾ ਪਤਾ ਨਹੀਂ ਕੀ ਹੈ, ਪਰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਕਿ ਇਹ ਆਂਡੇ ਪਤਾ ਨਹੀਂ ਕਿਹੜੀ ਟੋਕਰੀ 'ਚ ਇਹਨਾਂ ਨੇ ਕਦੋਂ ਦੇ ਰੱਖੇ ਹੁੰਦੇ ਨੇ। ਹਾਲਾਂ ਉਹ ਵੀ ਬਈਏ ਸਿੰਘ ਨੇ ਜਿਹੜੇ ਸੰਘਰਸ਼ ਦੇ ਵਿੱਚ ਵੀ ਕੁਝ ਜਿਹੜੇ ਨੇ ਜੂਝ ਕੇ ਸ਼ਹੀਦ ਹੋਏ, ਹੁਣ ਵੀ ਨੇ। ਲੇਕਿਨ ਇਸ ਵੇਲੇ ਅਸੀਂ ਕੰਸਪੀਰੇਸੀ ਦੀ ਗੱਲ ਕਰ ਰਹੇ ਹਾਂ ਕਿ ਆਲਰੇਡੀ ਹੁਣ ਆਸ਼ੂਤੋਸ਼ ਵੀ ਬਈਆ ਲਿਆ ਕੇ ਉਹਨੂੰ ਉਹਨਾਂ ਨੇ ਬਣਾਇਆ ਅਦਪਜਦਾ ਸਿੱਖ ਦੀ, ਕਦੇ ਉਹ ਪੱਗ ਬਣਾ ਦਿੱਤੀ, ਕਦੇ ਲਾਹ ਦਿੱਤੀ। ਸੋ ਜਦੋਂ ਤੁਸੀਂ ਇਹ ਸਾਰਾ ਪੈਟਰਨ ਦੇਖਦੇ ਹੋ ਕਿ ਇਹ ਸਾਰੇ ਉਹਨਾਂ ਦੇ ਹਥਿਆਰ ਚੱਲੇ ਨਹੀਂ, ਔਰ ਫਾਈਨਲੀ ਉਹਨਾਂ ਨੇ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਨੂੰ ਟਾਈਮਿੰਗ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਅੱਜ ਪੰਜਾਬ ਦੇ ਵਿੱਚ। ਔਰ ਫਿਰ ਇਹ ਸਵਾਲ ਉੱਠ ਰਿਹਾ ਹੈ ਕਿ ਜੀ ਇਹ ਜੇ ਜੂਨ ਮਹੀਨੇ ਦੇ ਵਿੱਚ ਬੀੜ ਉੱਥੋਂ ਚੋਰੀ ਹੋਈ ਜਵਾਹਰ ਸਿੰਘ ਵਾਲਾ ਤੋਂ, ਤੇ ਹੁਣ ਜਿਹਨੂੰ ਸਸਪੈਂਡ ਕੀਤਾ ਗਿਆ SSP ਨੂੰ, ਉਹਦਾ ਨਾਂ ਚਰਨਜੀਤ ਸ਼ਰਮਾ, ਉਹਦੇ ਤੁਸੀਂ ਸ਼ਕਲ ਦੇਖਦੇ ਹੋ ਸਿੱਖ ਹੈ, ਇਹ ਪੱਗ ਹੈ, ਦਾੜੀ ਜਿਹੜੀ ਹੈ ਚੜਾਈ ਹੋਈ ਹੈ। ਹੁਣ ਉਹ ਸ਼ਰਮਾ ਜੀ RSS ਦੀ ਪੇਰ ਔਰ ਜਿੰਨੇ, ਔਰ ਇਹ ਨਹੀਂ ਹੈ ਵੀ ਉਸ ਤੋਂ ਬਾਅਦ ਜਿੰਨੇ ਡੈਲੀਗੇਸ਼ਨ ਗਏ ਸਿੱਖਾਂ ਦੇ ਉਹਨਾਂ ਨੂੰ ਕਹਿਣ ਕਿ ਜੀ ਬੀੜ ਚੋਰੀ ਹੈ ਔਰ ਧਮਕੀਆਂ, ਵੱਡੇ ਵੱਡੇ ਪੋਸਟਰ ਲੱਗ ਰਹੇ ਨੇ ਵੀ ਅਸੀਂ ਖਿਲਾਰ ਦੇਵਾਂਗੇ, ਅਤੇ ਉਹਨੇ ਜ਼ਲੀਲ ਕਰਕੇ ਕੱਢੇ ਉਹ ਸਾਰੇ ਡੈਲੀਗੇਸ਼ਨ। ਹੁਣ ਜੇ ਤੁਸੀਂ ਇਹਨਾਂ ਸਾਰੇ ਲਿੰਕਸ ਨੂੰ ਜੋੜਦੇ ਹੋ ਕਿ ਉਹ ਚਰਨਜੀਤ ਜਾਂ ਚਰਨਜੀਵ ਕਿ ਕੀ ਹੈ ਸ਼ਰਮਾ, ਔਰ ਉਸ ਤੋਂ ਲੈ ਕੇ ਸਾਰਾ ਪੈਟਰਨ, ਫਿਰ ਇਸ ਗੱਲ 'ਚ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਹੁਣ ਇੱਕ ਪਾਸੇ ਔਰ ਜੇ ਤੁਸੀਂ ਇਹਦੇ ਨਾਲ ਫਿਰ ਦੀਨਾਨਗਰ ਕਾਂਡ ਵੀ ਜੋੜ ਕੇ ਦੇਖ ਲਓ
ਜੀ ਕਿ ਕਿਸ ਤਰੀਕੇ ਨਾਲ ਕਹਾਣੀ ਉਹ ਵੀ ਸੀ ਕਿ ਜੀ ਪਾਕਿਸਤਾਨ ਤੋਂ ਆਏ, ਬਾਰਡਰ ਇੰਨੇ ਮੀਲ ਹੈ, ਫਿਰ ਉਹਨਾਂ ਦੀਆਂ ਆਪਣੀਆਂ ਇਨਵੈਸਟੀਗੇਟਿਵ ਰਿਪੋਰਟਸ ਨਹੀਂ ਕਿਹਾ ਕਿ ਜੀ ਨਹੀਂ ਹੈ, ਔਰ ਫਿਰ ਸਟੇਟ ਨੇ ਕਿਹਾ ਜੀ ਨਹੀਂ ਸਾਨੂੰ ਇਨਵੈਸਟੀਗੇਸ਼ਨ ਨਹੀਂ ਚਾਹੀਦੀ। ਹੁਣ ਦੀਨਾਨਗਰ ਕਾਂਡ ਵੀ ਇੱਕ ਬਹੁਤ ਵੱਡੀ ਗੱਲ ਸੀ ਇਹ ਦੱਸਣ ਦੇ ਲਈ ਕਿ ਭਾਈ ਇਹ ਸਿੱਖਾਂ ਮੁਸਲਮਾਨ, ਹੁਣ ਗੱਲ ਆਉਂਦੀ ਵੀ ਆਬਜੈਕਟਿਵ ਕੀ ਹੈ ਇਹਨਾਂ ਦੇ, ਸਾਰੇ ਪਾਸੇ ਹੀ ਇਹਨਾਂ ਦੇ ਆਬਜੈਕਟਿਵ ਹੱਲ ਹੁੰਦੇ ਨੇ। ਅੱਜ ਪੰਜਾਬ ਉਸ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ। ਫਿਰ ਸੁਮੇਧ ਸੈਣੀ ਜਿਹੜਾ ਇੰਨਾ ਐਫੀਸ਼ੀਐਂਟ ਹੈ ਕਿ ਜੇ ਭਾਈ ਰਾਜੋਆਣਾ ਦੇ ਮੁੱਦੇ ਦੇ ਉੱਤੇ ਪੰਜਾਬ ਬੰਦ ਹੁੰਦਾ ਹੈ ਤੇ ਉਹਦੀ ਪੁਲਿਸ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੰਦੀ ਹੈ, ਔਰ ਵਿਦਨ ਡੇਜ਼ ਉਹ ਸਾਰੇ ਮੁੜ ਕੇ ਜਿਹੜੇ ਨੇ ਬਹਾਲ ਵੀ ਹੋ ਜਾਂਦੇ ਨੇ, ਅਦਾਲਤਾਂ 'ਚ ਵੀ ਕੋਈ ਸਬੂਤ ਨਹੀਂ ਨਿਕਲਦੇ। ਤੇ ਕੀ ਕਾਰਨ ਹੈ ਕਿ ਜਿਹੜੀ ਜੂਨ ਮਹੀਨੇ ਤੋਂ ਲੈ ਕੇ ਨਵੰਬਰ ਤੱਕ, ਅਕਤੂਬਰ ਐਂਡ ਤੱਕ ਉਹਦੀ ਪੁਲਿਸ ਜਿਹੜੀ ਹੁਣ 3 ਦਿਨਾਂ 'ਚ ਸਾਰੇ ਕੰਸਪੀਰੇਸੀ ਔਰ ਉਹਨਾਂ ਦਾ ਉਹ ਜਿਹੜਾ ਸਹੋਤਾ ਬਰੀਫ ਕਰ ਰਿਹਾ, ਉਹ ਕਹਿੰਦਾ ਜੀ 7 ਘਟਨਾਵਾਂ ਹੋਈਆਂ, 5 ਹੱਲ ਕਰ ਲਈਆਂ, 5 ਦੇ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਟਿਵ ਉੱਥੇ ਵੀ ਲੱਭ ਲਿਆ, ਉੱਥੇ ਵੀ ਲੱਭ ਲਿਆ, ਔਰ ਪਹਿਲਾਂ ਜਿਹੜੇ ਸਾਰੇ ਲੱਭੇ ਸੀ ਉਹਨਾਂ ਨੇ ਹੁਣ ਬਰਗਾੜੀ ਵਾਲੇ ਵੀ ਲੱਭ ਲਏ, ਭਰਾ ਲੱਭ ਲਏ, ਕਨਵਰਸੇਸ਼ਨ ਆ ਗਈ। ਹੁਣ ਇਹਨੂੰ ਤੁਸੀਂ ਕੀ ਕਹੋਗੇ ਕਿ ਜਿਹੜੇ ਸਬੂਤ 2 ਦਿਨਾਂ ਦੇ ਵਿੱਚ, 3 ਦਿਨਾਂ ਦੇ ਵਿੱਚ ਅਨਅਰਥ ਹੋ ਜਾਂਦੇ ਨੇ, ਇਹ 5 ਮਹੀਨੇ 'ਚ ਕੀ ਗੱਲ ਸੀ ਜੀ? ਸੋ ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ, ਦੀਨਾਨਗਰ ਵਾਲਾ ਵੀ ਇਸ ਨਾਲ ਜੁੜਿਆ ਸੀ ਕਿ ਭਾਈ ਉੱਥੋਂ ਆਏ ਤਾਂ ਕਿ ਸਿੱਖਾਂ ਮੁਸਲਮਾਨਾਂ ਦਾ ਟਕਰਾਅ, ਪੰਜਾਬ ਦੇ ਵਿੱਚ ਨਫ਼ਰਤ ਔਰ ਜਿਹੜੀ ਅਸੀਂ ਪ੍ਰਾਪਤੀ ਸਮਝਦੇ ਹਾਂ ਪਿਛਲੇ 30-31 ਸਾਲ ਦੀ ਸਾਡੀ, ਉਸ ਸਾਰੇ ਨੂੰ ਅਨਡੂ ਕਰਨ ਦੀ ਲਾਈਨ। ਔਰ ਹੁਣ ਇਹ ਜਿਹੜਾ ਜਿਸ ਤਰੀਕੇ, ਔਰ ਤੁਸੀਂ ਇਹ ਦੇਖੋਗੇ ਹਰ ਖਬਰ 'ਚ ਯਕੀਨੀ ਬਣਾਉਣਗੇ ਕਿ ਜੀ ਅੰਮ੍ਰਿਤਧਾਰੀ, ਕਿ ਜੀ ਉਹ ਵੀ ਅੰਮ੍ਰਿਤਧਾਰੀ, ਉਹ ਵੀ ਅੰਮ੍ਰਿਤਧਾਰੀ। ਔਰ ਕੱਲਾ ਇਹ ਨਹੀਂ ਹੈ, ਹੁਣ ਤੁਸੀਂ ਡਿਸੈਪਸ਼ਨ ਦਾ ਆਲਮ ਦੇਖੋ। ਜਦੋਂ ਉਹਨੂੰ ਪੁੱਛਿਆ ਜਾਂਦਾ ਕਹਿੰਦਾ ਜੀ ਵੀ ਨੋ ਲਿੰਕ ਵਿਦ ਦਾ ਸੌਦਾ ਸਾਧ ਪਾਰਡਨ, ਕਿ ਇਹਨਾਂ ਘਟਨਾਵਾਂ ਦਾ ਜਿਹੜਾ ਸੌਦਾ ਸਾਧ ਨੂੰ ਜਥੇਦਾਰਾਂ ਨੇ ਮਾਫੀ ਦਿੱਤੀ ਹੈ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ। ਇਹਦਾ ਮਤਲਬ ਸੌਦਾ ਸਾਧ ਦੇ ਸਾਰੇ ਚੇਲੇ ਚੇਲੀਆਂ ਫ੍ਰੀ, ਉਹਨਾਂ ਨੂੰ ਉਹਨਾਂ ਦੇ ਉੱਤੇ ਕੋਈ ਨਹੀਂ। ਫਿਰ ਉਹ ਕਹਿੰਦੇ ਨੇ ਕਿ ਜੀ ਡਿਡਨਟ ਰੂਲ ਆਊਟ ਲਿੰਕ ਵਿਦ ਦਾ ਟੈਰਰ ਆਰਗੇਨਾਈਜੇਸ਼ਨਸ, ਪਰ ਦਹਿਸ਼ਤਗਰਦ, ਔਰ ਉਹ ਬਿੱਟੂ ਨੇ ਬੱਬਰ ਖਾਲਸਾ ਲੈ ਦਿੱਤਾ, ਕੱਲ ਨੂੰ ਕਿਸੇ ਹੋਰ ਦਾ ਨਾਮ ਵੀ ਲੈ ਦੇਣਗੇ। ਔਰ ਜਿਹੜੇ ਬਾਹਰ ਸਿੱਖ ਬੈਠੇ ਨੇ, ਹੁਣ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਇਸ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਵੀ ਇਹਨਾਂ ਨੇ ਕਿਵੇਂ ਥਾਈਲੈਂਡ 'ਚ ਜਿੱਥੇ ਸਿੱਖਾਂ ਦੀ ਹਮਦਰਦੀ ਸੀ, ਥੋੜੀ ਬਹੁਤ ਸਿੱਖ ਐਕਟਿਵਿਸਟ ਸੀ, ਉਹ ਜਗਤਾਰ ਸਿੰਘ ਕਾਰਾ ਉਸ ਕਾਂਡ ਨਾਲ ਜੋੜ ਕੇ ਥਾਈਲੈਂਡ ਸਰਕਾਰ ਨੂੰ ਗੁੰਮਰਾਹ ਕਰਕੇ ਉੱਥੇ ਮਲੇਸ਼ੀਆ 'ਚ ਜਾ ਵੜੇ। ਹੁਣ ਆਸਟ੍ਰੇਲੀਆ ਉਹ ਮੁਲਕ ਹੈ ਜਿੱਥੇ ਬਹੁਤ ਵੱਡੀ ਗਿਣਤੀ 'ਚ ਯੰਗਸਟਰਸ ਆਏ ਨੇ ਪਿਛਲੇ ਪੀਰੀਅਡ ਦੇ ਵਿੱਚ ਸਟੱਡੀ ਦੇ ਲਈ ਔਰ ਕੋਈ ਕੰਮ ਦੇ ਵੀਜ਼ੇ ਦੇ ਉੱਤੇ, ਔਰ ਬੜੇ ਜਾਗਰੂਕ ਨੇ। ਸਾਡਾ ਬਹੁਤ ਵੱਡਾ ਜਿਹੜਾ ਲਿਸਨਰ ਬੇਸ ਹੈ ਥਰੂ ਰੇਡੀਓ, ਉਹ ਆਸਟ੍ਰੇਲੀਆ ਦੇ ਵਿੱਚ ਹੈ। ਹੁਣ ਉਹ ਸਾਰੇ ਇਸ ਨਾਲ ਤੁਸੀਂ ਦੇਖੋਗੇ ਕਿੰਨੇ ਇੱਕ ਤੀਰ ਨਾਲ 2 ਨਿਸ਼ਾਨੇ ਨੇ, ਇੱਥੇ ਤਾਂ ਨਿਸ਼ਾਨੇ ਹੀ ਨਿਸ਼ਾਨੇ ਨੇ। ਜੀ ਜੀ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬ ਕਰਨ ਦੇ ਨਾਲ ਇੱਕ ਗੱਲ ਇਹ ਹੋ ਗਈ, ਜਦੋਂ ਹੁਣ ਅੰਮ੍ਰਿਤਧਾਰੀ ਸਿੱਖਾਂ ਦੇ ਉੱਤੇ ਫੋਕਸ ਰਹੇਗਾ ਤੇ ਫਿਊਚਰ 'ਚ ਜਦੋਂ ਕੋਈ ਘਟਨਾ ਵੈਸੇ ਵੀ ਕੋਈ ਕਰੇਗਾ, ਸਿੱਖਾਂ 'ਚ ਉਹਦਾ ਨੋਟਿਸ ਨਹੀਂ ਹੋਏਗਾ ਜੀ ਕਾਹਨੂੰ ਰੌਲਾ ਪਾਣਾ, ਪਤਾ ਨਹੀਂ ਆਪਣਾ ਹੀ ਨਿਕਲਣਾ ਜੀ। ਹੁਣ ਉਹ ਕਹਿਣਾ ਤਾਂ ਇਹ ਚਾਹੁੰਦੇ ਨੇ ਕਿ ਜੀ ਹੁਣ ਇੱਕ ਪਾਸੇ ਅੱਜ ਦਾ ਉਹ ਦਿਨ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਔਰ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੇ ਲਈ ਉਹ ਗੁਰੂ ਗ੍ਰੰਥ ਸਾਹਿਬ ਚਵਰ ਛਤਰ ਤਖਤ ਦੇ ਮਾਲਕ, ਜਿਨ੍ਹਾਂ ਦੇ ਬਰਾਬਰ ਕੋਈ ਨਹੀਂ, ਦੀਨ ਦੁਨੀ ਦੇ ਬਾਦਸ਼ਾਹ, ਇਟਰਨਲ ਸ਼ਬਦ ਗੁਰੂ। ਔਰ ਅੱਜ ਉਹਨਾਂ ਦੀ ਕੌਮ, ਉਹਨਾਂ ਦੇ ਹੋਮਲੈਂਡ ਦੇ ਅੰਦਰ ਉਸ 5 ਕਕਾਰੀ ਰੂਪ ਵਾਲੇ ਉਹਨੂੰ ਇਹਨਾਂ ਦੇ ਕਹਿਣ ਮੁਤਾਬਕ ਇੰਨਾ ਪ੍ਰੋਪੇਗੈਂਡਾ ਕਿ ਜੀ ਦੇਖੋ ਇਹ ਬੇਅਦਬ ਕਰ ਰਹੇ ਨੇ, ਆਪ ਹੀ ਕਰ ਰਹੇ ਨੇ ਜੀ, ਇਹ ਤਾਂ ਬਿਲਕੁਲ। ਔਰ ਮੈਂ ਸਮਝਦਾ ਹਾਂ ਵੀ ਘੱਟੋ ਘੱਟ ਇਹਨਾਂ ਦਾ ਤਾਂ ਪਤਾ ਨਹੀਂ, ਇਹ ਤਾਂ ਇਹਨਾਂ ਦਾ ਤਾਂ 1000 ਸਾਲ ਦਾ ਗੁਲਾਮੀ ਦਾ ਇਤਿਹਾਸ ਹੈ, ਪਰ ਸਿੱਖਾਂ ਔਰ ਮੁਸਲਮਾਨਾਂ ਦੇ ਹਵਾਲੇ ਨਾਲ ਮੈਂ ਸਭ ਮਾੜੇ ਕੰਮ ਕਰ ਸਕਦੇ ਨੇ। ਕੋਈ ਡਿੱਗ ਸਕਦਾ ਹੈ, ਆਚਰਣਹੀਨ ਹੋ ਸਕਦਾ ਹੈ, ਸਮਗਲਰ ਹੋ ਸਕਦਾ ਹੈ, ਕਾਤਲ ਹੋ ਸਕਦਾ ਹੈ। ਪਹਾੜੇ ਦੇ ਉੱਤੇ ਕੋਈ ਵੀ ਮੁਸਲਮਾਨ ਕੁਰਾਨ ਸ਼ਰੀਫ ਨੂੰ ਬੇਅਦਬ ਨਹੀਂ ਕਰੇਗਾ, ਔਰ ਕੋਈ ਵੀ ਸਿੱਖ ਜਿੰਨਾ ਮਰਜ਼ੀ ਮਾੜਾ ਹੋਏ, ਜਿੰਨਾ ਮਰਜ਼ੀ ਚੋਰ ਚਕਾਰੀ ਵਾਲਾ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਨਹੀਂ ਕਰੇਗਾ। ਇਹ ਇੱਕ ਬੇਸਿਕ ਪਾਰਟ ਹੈ। ਔਰ ਇਹਨਾਂ ਦਾ ਇਹਨੇ ਇਹਨੇ ਖੜੇ ਕਰ ਦੇਣੇ ਅੰਮ੍ਰਿਤਧਾਰੀ ਜੀ, ਇਹ ਭਰਾ ਦੋਵੇਂ ਜੀ ਔਰ ਦੂਜੇ ਵੀ, ਕੀ ਆਸਟ੍ਰੇਲੀਆ ਵਾਲਿਆਂ ਨੇ ਕਿੰਨੇ ਕੁ ਪੈਸੇ ਦੇ ਦੇਣੇ ਨੇ, ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਭੀੜ 6 ਮਹੀਨੇ ਉੱਥੋਂ ਚੁੱਕ ਕੇ ਲਿਆ ਕੇ 5 ਮਹੀਨੇ ਬੈਠੇ ਰਹੇ, ਫਿਰ ਉਹਨਾਂ ਨੇ ਇੱਥੇ ਖਿਲਾਰੇ ਬਰਗਾੜੀ, ਹੁਣ ਇਹ ਜਿਹੜਾ ਬਠਿੰਡੇ ਦੇ ਗੁਰਦੁਆਰੇ 'ਚ ਪਹੁੰਚ ਗਏ। ਸੋ ਟੂ ਹੂਮ ਦੇ ਆਰ ਫੂਲਿੰਗ। ਔਰ ਮੈਂ ਸਮਝਦਾ ਹਾਂ ਕਿ ਵੀ ਇਹ ਪਾਰਟ ਇਹਨਾਂ ਦਾ ਬਹੁਤ ਚੰਗੀ ਤਰ੍ਹਾਂ ਐਕਸਪੋਜ਼ ਹੋਇਆ, ਔਰ ਇਸ ਸਾਰੇ ਨੂੰ ਅਸੀਂ ਇਹ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਔਰ ਇਸ ਫਾਰਮੈਟ ਰਾਹੀਂ, ਕਿਉਂਕਿ ਪਿਛਲੇ ਦਿਨਾਂ 'ਚ ਤੋਂ ਹੀ ਹਾਲਾਂਕਿ ਚਲੋ ਸਾਨੂੰ ਪਿਆਰ ਹਮੇਸ਼ਾ ਹੀ ਮਿਲਿਆ ਆਪਣੇ ਦਰਸ਼ਕਾਂ ਦਾ, ਸਿੱਖ ਸੰਗਤਾਂ ਦਾ, ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਸੱਚੋ ਸੱਚ ਪ੍ਰੋਗਰਾਮ ਦੇ ਨਾਲ ਜੁੜੇ ਨੇ। ਟਾਈਮ ਸਕੁਏਅਰ ਵਾਲੀ ਸਪੀਚ ਜਿਹੜੀ ਸੀ ਉਹ ਵਾਇਰਲ ਹੋਈ,
ਇਨ ਥਾਊਜ਼ੈਂਡਸ ਲੋਕਾਂ ਨੇ ਦੇਖੀ ਔਰ ਕਾਲਾਂ ਦਾ ਸਿਲਸਿਲਾ ਵੀ ਜਾਰੀ ਹੈ ਔਰ ਅੱਜ ਦੀ ਘਟਨਾਕ੍ਰਮ ਤੋਂ ਬਾਅਦ ਵੀ ਇਹ ਪਾਰਟ ਲਗਾਤਾਰਤਾ ਨਾਲ ਸਵੇਰ ਦਾ ਜਿਹੜਾ ਉਹ ਰਿੰਗ ਵੀ ਔਨ ਰਹੀ ਔਰ ਲਿਖਤਾਂ ਵੀ ਰਹੀਆਂ ਕਿ ਇਹ ਘੜੀਆਂ ਹੁੰਦੀਆਂ ਨੇ ਜਦੋਂ ਤੁਸੀਂ ਪਹਿਲੀ ਗੱਲ ਇਹ ਯਾਦ ਰੱਖੋ ਦੁਸ਼ਮਣ ਬਾਤ ਕਰੇ ਅਨਹੋਣੀ। ਔਰ ਮੈਨੂੰ ਅਜੇ ਤੱਕ ਵੀ ਇਹ ਸ਼ਬਦ ਯਾਦ ਨੇ ਕਿ 20 ਸਤੰਬਰ 1981 ਨੂੰ ਜਦੋਂ ਸੰਤ ਪਿੰਡਾਂ ਵਾਲਿਆਂ ਨੇ ਗ੍ਰਿਫਤਾਰੀ ਦਿੱਤੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਔਰ ਜਿਹੜੀ ਉਹਨਾਂ ਦੀ ਪਾਰਟਿੰਗ ਸਪੀਚ ਸੀ 1.5 ਲੱਖ 2 ਲੱਖ ਸੰਗਤ ਨੂੰ ਐਡਰੈਸ ਕਰਦੇ ਆ, ਉਹਨਾਂ ਨੇ ਕਿਹਾ ਕਿ ਜੀ ਜਦੋਂ ਮੈਂ ਪਹੁੰਚਾਂਗਾ ਜੇਲ੍ਹ ਦੇ ਵਿੱਚ ਇਸ ਕਿਸਮ ਦੇ ਬਿਆਨ ਹੋਣਗੇ ਕਿ ਪਿੰਡਾਂ ਵਾਲਾ ਆ ਵੀ ਮੰਨ ਗਿਆ, ਪਿੰਡਾਂ ਵਾਲਾ ਉਹ ਵੀ ਮੰਨ ਗਿਆ, ਪਿੰਡਾਂ ਵਾਲੇ ਨੇ ਆ ਵੀ ਜਿਹੜਾ ਆਪਣੀ ਮੰਨ ਲਿਆ ਕਿ ਆ ਕੀਤਾ, ਕਿਸੇ ਤੇ ਯਕੀਨ ਨਾ ਕਰਿਓ ਕਿਸੇ ਗੱਲ ਤੇ ਵੀ ਜਦੋਂ ਤੱਕ ਮੈਂ ਖੁਦ ਸੰਗਤ ਨੂੰ ਆਪ ਨਹੀਂ ਕਹਿੰਦਾ ਕੋਈ ਪਾਰਟ ਨਹੀਂ। ਸੋ ਹੁਣ ਤਾਂ ਜਿਹੜੇ ਇਹਨਾਂ ਨੇ ਖੜੇ ਕੀਤੇ ਨੇ ਉਹ ਇਹ ਨੇ, ਅਜੇ ਤਾਂ ਉਹਨਾਂ ਦੀਆਂ ਟੈਲੀਫੋਨ ਹੁਣ ਕਿੰਨਾ ਔਖਾ ਹੈ ਕਿ ਇੱਕ ਕਿਉਂ ਜੀ ਐਵੀਡੈਂਸ ਨਿਆਣਿਆਂ ਦਾ। ਪਹਿਲੀ ਗੱਲ ਜਿਹੜੇ ਲੋਕ ਬਾਹਰਲੇ ਮੁਲਕਾਂ 'ਚ ਇਨਵੈਸਟੀਗੇਟਿਵ ਟੀਮਾਂ ਨੂੰ ਜਾਣਦੇ ਨੇ, ਹੁਣ ਸਤਵਿੰਦਰ ਸਿੰਘ ਭੋਲੇ ਦਾ ਕੇਸ ਹੋਇਆ ਜੀ, ਇੰਨੇ ਹਫ਼ਤੇ ਲੰਘ ਗਏ ਨੇ, ਉਹਨਾਂ ਦੀ ਫੈਮਿਲੀ ਵੀ ਜੇ ਡਿਟੈਕਟਿਵ ਨਾਲ ਕਰਦੀ ਆ ਉਹਨੂੰ ਕਹਿੰਦੇ ਨੇ ਜੀ ਅੰਡਰ ਇਨਵੈਸਟੀਗੇਸ਼ਨ ਵੀ ਕਾਂਟ ਡਿਸਕਲੋਜ਼ ਐਨੀ ਡਿਟੇਲ, ਕਿਉਂਕਿ ਉਹ ਕੋਈ ਡਿਟੇਲ ਨਹੀਂ ਐਸੀ ਗੱਲ ਕਹਿਣਾ ਚਾਹੁੰਦੇ ਜਿਹਦੇ ਨਾਲ ਉਹਨਾਂ ਨੇ ਜਿੱਧਰ ਨੂੰ ਜਾਣੇ ਉਹ ਅਲਰਟ ਹੋ ਜਾਣ। ਤੇ ਇਹ ਕਿਹੋ ਜਿਹੇ ਇਨਵੈਸਟੀਗੇਟਰ ਨੇ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਦਾ ਮੇਨ ਪਾਰਟ ਹੈ, ਜੇ ਉਹਨਾਂ ਨੂੰ ਕੱਲ ਨੂੰ ਅਦਾਲਤ 'ਚ ਲਿਜਾਣਗੇ ਜਿਨ੍ਹਾਂ ਨੂੰ ਵੀ ਇਹਨਾਂ ਨੇ ਡਰਾਮੇ ਦੇ ਲਈ ਚੁਣਿਆ ਤੇ ਐਵੀਡੈਂਸ ਪੇਸ਼ ਕਰਨਗੇ ਤੇ ਇਹ ਤਾਂ ਆਲਰੇਡੀ ਐਵੀਡੈਂਸ ਪੋਲਿਊਟਡ ਹੈ ਜੀ ਜੀ ਕਿ ਵੀ ਔਰ ਉਹ ਟੀਵੀ ਤੇ ਸੁਣਾ ਰਹੇ ਨੇ, ਉਹਨਾਂ ਨੇ ਟੇਪ ਲਾਈ ਹੋਈ ਹੈ, ਦੇਖੋ ਜੀ ਮੈਨੂੰ ਇਹ ਕਰਤਾ, ਜਿਹਦਾ ਮਰਜ਼ੀ ਰਿਕਾਰਡ ਆਵਾਜ਼ ਜਿਹਦੇ ਮਰਜ਼ੀ ਨਾਲ ਜੋੜ ਕੇ ਫੋਨ ਡੇਟਾ ਦੇ ਰਿਕਾਰਡਸ ਤੁਹਾਡੇ ਟਾਵਰ ਲੱਗੇ ਹੋਏ ਨੇ, ਜਿਹਦੇ ਖਾਤੇ 'ਚ ਤੁਸੀਂ ਮਰਜ਼ੀ ਪਾਓ, ਪਰ ਇਹ ਲਿਜਾ ਉਸ ਪਾਸੇ ਹੀ ਰਹੇ ਨੇ। ਬਾਹਰਲੇ ਸਿੱਖਾਂ ਨੂੰ ਇਹਦੇ 'ਚ ਲਬੇੜਨਾ, ਆਸਟ੍ਰੇਲੀਆ 'ਚ ਖਾਸ ਕਰਕੇ ਕਿਉਂਕਿ ਹੁਣ ਮਲੇਸ਼ੀਆ ਥਾਈਲੈਂਡ ਤੋਂ ਬਾਅਦ ਉੱਥੇ ਤੱਕ ਪਹੁੰਚ ਗਏ ਨੇ ਔਰ ਉਹਦੇ ਨਾਲ ਰਿਲੇਟਡ ਜਿਹੜਾ ਪਾਰਟ ਹੈ ਫਿਰ ਇਵੈਂਚੁਅਲੀ ਹੈਂਡਲਰ ISI ਨਾਲ, ਕਿਉਂਕਿ ਆਸਟ੍ਰੇਲੀਆ 'ਚ ਆਲਰੇਡੀ ਇਸਲਾਮਿਕ ਟੈਰਰਿਜ਼ਮ ਦੇ ਨਾਂ ਥੱਲੇ ਗੱਲਾਂ ਤੁਰੀਆਂ ਹੋਈਆਂ ਨੇ, ਉਹਦੇ ਨਾਲ ਫਿਰ ਤੁਸੀਂ ਬਾਹਰਲੇ ਸਿੱਖਾਂ ਨੂੰ ਜੋੜਨਾ, ਫਿਰ ਸਿੱਖਾਂ 'ਚ ਪ੍ਰਚਾਰ ਕਰਨਾ। ਦੇਖੋ ਤੁਸੀਂ ਮੁਸਲਮਾਨਾਂ ਲਈ ਰੱਖਦੇ ਹੋ ਹਮਦਰਦੀ, ਦੂਜੀ ਆ ਦੇਖ ਲਓ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਬੇਅਦਬ ਕੀਤਾ। ਸੋ ਇਹ ਜਿਹੜੀ ਸਾਰੀ ਟਕਰਾਅ ਲਾਈਨ ਲਿਜਾ ਰਹੀ ਹੈ, ਇਹ ਜਿਸ ਪਾਸੇ ਵੱਲ ਜਾ ਰਹੀ ਹੈ, ਮੈਂ ਸਮਝਦਾ ਹਾਂ ਵੀ ਸਾਡਾ ਫਰਜ਼ ਹੈ ਜਾਗਰੂਕ ਕਰਨਾ ਆਪਣੇ ਵੀਰਾਂ ਭੈਣਾਂ ਨੂੰ ਕਿ ਇਹ ਦੁਸ਼ਮਣ ਦੀ ਚਾਲ, ਇਸ ਤੋਂ ਖਬਰਦਾਰ ਰਹੀਏ। ਹਾਲਾਂਕਿ ਮੈਂ ਸਮਝਦਾ ਹਾਂ ਵੀ ਜਿਸ ਤਰੀਕੇ ਨਾਲ ਜਿਹੜਾ ਗੁਰਮਤੇ ਵਾਲਾ ਇਸ਼ੂ ਹੈ ਉਹ ਤਾਂ ਇਹਨਾਂ ਨੇ ਤਾਂ ਆਪਣੇ ਵੱਲੋਂ ਸਮਝਿਆ ਜਥੇਦਾਰਾਂ ਰਾਹੀਂ, ਜਿਵੇਂ ਸੌਦਾ ਸਾਧ ਨੂੰ ਕਿ ਜੀ ਕਰਵਾਤਾ ਫਿਰ ਵਾਪਸ ਲੈ ਲਿਆ, ਪਰ ਜਿਸ ਲੈਵਲ ਦਾ ਚੈਲੰਜ ਅੱਜ ਚੱਲ ਰਿਹਾ ਔਰ ਮੈਨੂੰ ਫਖਰ ਹੈ ਇਸ ਗੱਲ ਦਾ, ਬਹੁਤ ਵਾਰੀ ਅਸੀਂ ਗ੍ਰੰਥੀ ਸ਼੍ਰੇਣੀ, ਰਾਗੀ ਸ਼੍ਰੇਣੀ, ਕਥਾਵਾਚਕ ਇਹਨਾਂ ਬਾਰੇ ਛੋਟਾ ਓਪੀਨੀਅਨ ਰੱਖਦੇ ਨੇ ਸਾਡੇ ਬਹੁਤ ਸਾਰੇ ਲੋਕ, ਪਰ ਮੈਂ ਸਮਝਦਾ ਵੀ ਆਫਰੀਨ ਹੈ ਕਿ ਉਦੋਂ ਦਾ ਜਥੇਦਾਰ ਅਕਾਲ ਤਖਤ ਵੱਡੀ ਸਿਕਿਉਰਿਟੀ ਰਿੰਗ 'ਚ ਆਪਣੇ ਘਰ 'ਚ ਲੁਕਿਆ ਹੋਇਆ ਔਰ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਸਮਾਗਮ ਰੱਖਿਆ ਸੀ, ਜਿਹੜਾ ਰਾਗੀ ਸਿੰਘਾਂ ਨੇ ਔਰ ਦੂਸਰੇ ਮੁਲਾਜ਼ਮਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਔਰ ਬਿਨਾਂ ਇਨਵਾਈਟ ਕੀਤੇ, ਉਹਨੂੰ ਇਨਵਾਈਟ ਵੀ ਨਹੀਂ ਸੀ ਕੀਤਾ ਹੋਇਆ, ਜਥੇਦਾਰ ਆਪਣੇ ਅਮਲੇ ਫੈਲੇ ਦੇ ਨਾਲ ਉੱਥੇ ਪਹੁੰਚੇ ਔਰ ਜਿਸ ਤਰੀਕੇ ਨਾਲ ਉਹ ਪਿਕਚਰ ਦੇ ਜਿਹੜੀਆਂ ਤਸਵੀਰਾਂ ਨੇ ਦਰਸ਼ਕ ਦੇਖ ਰਹੇ ਨੇ ਸਕਰੀਨ ਤੇ, ਜਿਵੇਂ ਰਾਗੀ ਸਿੰਘਾਂ ਨੇ ਔਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ, ਹੁਣ ਉਹ ਵੀ ਮੁਲਾਜ਼ਮ ਨੇ, ਸ਼੍ਰੋਮਣੀ ਕਮੇਟੀ ਦੇ ਜਥੇਦਾਰ ਵੀ ਮੁਲਾਜ਼ਮ ਹੈ, ਹੁਣ ਜਦੋਂ ਇਸ ਲੈਵਲ ਤੱਕ ਗੱਲ ਚਲੀ ਗਈ, ਹੁਣ ਜਥੇਦਾਰ ਨੂੰ ਆਪਣੇ ਉਸ ਕਿਲੇ ਦੇ ਵਿੱਚ ਵੀ ਜਿਹੜਾ ਉੱਥੇ ਬੈਠਾ ਸੀ ਆਪਣੇ ਵੱਲੋਂ, ਉੱਥੇ ਵੀ ਜਿਹੜਾ ਉਹ ਚੈਲੰਜ ਹੋ ਗਿਆ। ਹੁਣ ਕਿਸੇ ਨੇ ਕਿਹਾ ਜੀ ਨੈਕਸਟ ਸਟੈਪ ਕੀ ਹੋਏਗਾ, ਮੈਂ ਕਿਹਾ ਜੀ ਨੈਕਸਟ ਸਟੈਪ ਹੋਏਗਾ ਕਿ ਅਗਲੇ ਹਫਤੇ 2 ਹਫ਼ਤੇ 'ਚ 3 ਜਥੇਦਾਰ, ਪਟਨਾ ਸਾਹਿਬ, ਹਜ਼ੂਰ ਸਾਹਿਬ ਤੋਂ ਇਹਨਾਂ ਦਾ ਕੰਟਰੋਲ ਨਹੀਂ ਹੈ, ਇਹਨਾਂ ਨੂੰ ਚਲਦੇ ਕਰਕੇ 3 ਹੋਰ ਗ੍ਰੰਥੀ ਲਾ ਦੇਣਗੇ, ਉਹ ਜਿਹੜਾ ਸੰਤ ਸਮਾਜ ਦਾ ਇੱਕ ਧੜਾ ਇਹਨਾਂ ਦੇ ਨਾਲ ਖਲੋਤਾ ਉਹਨਾਂ ਦੇ ਲਾ ਦੇਣਗੇ, ਇੱਕ ਤਾਂ ਉਹਦੇ ਨਾਲ ਸਰਬੱਤ ਖਾਲਸਾ ਦੀ ਕਹਿਣਗੇ ਜੀ ਫੂਕ ਅਸੀਂ ਕੱਢ ਰਹੇ, ਤੇ ਦੂਜੇ ਪਾਸੇ ਉਹ ਤੋਂ ਪਹਿਲਾਂ ਹੀ ਇਹਨਾਂ ਨੇ ਵਰਤ ਲਿਆ ਜਿੰਨਾ ਕੁ ਵਰਤਣਾ ਸੀ। ਸੋ ਇਹ ਇੱਕ ਗੱਲ ਪੋਜ਼ਿਟਿਵ ਹੈ ਕਿ ਧਾਰਮਿਕ ਸ਼੍ਰੇਣੀ ਦੇ ਇਸ ਲੈਵਲ ਦੇ ਲੋਕ, ਹਰਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਜਿਨ੍ਹਾਂ ਦਾ ਇੱਕ ਚੰਗਾ ਆਪਣਾ ਹੁੰਦਾ, ਉਹ ਇਕਾਂਤ 'ਚ ਰਹਿਣ ਵਾਲੇ ਤਿਆਰੀ ਕਰਦੇ ਨੇ, ਮੇਰਾ ਬਚਪਨ 'ਚ ਸੰਪਰਕ ਰਿਹਾ, ਆਉਣ ਜਾਣ ਰਿਹਾ, ਉਹ ਬਹੁਤੇ ਸਿਆਸਤ 'ਚ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਡਿਸਕਸ ਕਰਦੇ ਨੇ ਸਿਆਸਤ, ਕਿਉਂਕਿ ਉਹਨਾਂ ਨੇ ਨੌਕਰੀ ਵੀ ਹੁੰਦੀ ਹੈ ਉਹਨਾਂ ਦੇ, ਪਰ ਜਿਹੜੇ ਕੀਰਤਨੀਏ ਹੁੰਦੇ ਨੇ ਉਹਨਾਂ ਦਾ ਕੋਈ ਬਹੁਤਾ ਨਹੀਂ ਹੁੰਦਾ, ਉਹ ਚੁੱਪ ਕਰਕੇ ਉਹਨਾਂ ਦਾ ਬਾਣੀ ਤੱਕ ਜਾਂ ਕੀਰਤਨ ਤੱਕ ਹੁੰਦਾ। ਪਰ ਇਹ ਜਿਸ ਤਰੀਕੇ ਦਾ ਇਹ ਚੈਲੰਜ ਹੋਇਆ, ਸੋ ਇਸ ਤੋਂ ਇੱਕ ਗੱਲ ਜ਼ਾਹਰ ਹੈ ਵੀ ਇਹਨਾਂ ਦਾ ਪਾਰਟ ਜਿਹੜਾ ਹੁਣ ਐਕਸੈਪਟੇਬਲ ਨਹੀਂ ਹੈ।
ਔਰ ਬੇਸ਼ੱਕ ਤੁਸੀਂ ਮੈਨੂੰ ਕਲੋਜ਼ਿੰਗ ਦਾ ਇਸ਼ਾਰਾ ਕਰ ਰਹੇ ਹੋ, ਚਲੋ ਜੀ। ਕਲੋਜ਼ਿੰਗ ਕਰ ਲਓ, ਫਿਰ ਇੱਕ ਇਸ਼ੂ ਮੈਂ ਬਾਅਦ ਦੇ ਵਿੱਚ ਡਿਸਕਸ ਕਰਾਂਗਾ। ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ